ਮੀਂਹ ਦਾ ਪਾਣੀ ਜਿਹੜਾ ਇੰਨਾ ਕੁਦਰਤ ਨੇ ਦਿੱਤਾ ਆਪਾਂ ਨੂੰ, ਇਹਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ। ਸੋ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਵਾਸਤੇ ਅਸੀਂ ਪੈਸੇ ਦਿੰਦੇ ਹਾਂ ਜੀ। ਸੋ ਕੋਸ਼ਿਸ਼ ਹੈ ਵੀ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ ਕਰਕੇ ਰੱਖਿਆ ਜਾਵੇ, ਜਦੋਂ ਵੀ ਮੀਂਹ ਪਏ ਤੇ ਉਹਦਾ ਆਪਾਂ ਪੂਰਾ ਲਾਭ ਲੈ ਸਕੀਏ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਚੁੱਕੀ ਹੈ ਮੰਡੇਰਾ ਗੁਰੂ ਘਰ ਦੇ ਵਿੱਚ, ਜਿੱਥੇ ਕਿਸਾਨ ਮੇਲਾ ਜਿਹੜਾ ਲਾਇਆ ਜਾ ਰਿਹਾ। ਤੇ ਇਸੇ ਦਰਮਿਆਨ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ ਤੇ ਨਾਲ ਹੀ NRCS ਤੋਂ ਦਇਆਦੀਪ ਸਿੰਘ ਜੀ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸੋ ਕਿਸਾਨ ਮੇਲੇ ਦੇ ਵਿੱਚ ਆਪਾਂ ਪਹੁੰਚੇ ਹਾਂ ਮੰਡੇਰਾ ਆਪਾਂ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਦੀ ਹੁਣ ਕਿਸਾਨਾਂ ਦੇ ਲਈ ਐਕਟਿਵਿਜ਼ਮ ਦੀ ਜਿਹੜੀ ਥਾਂ ਬਣ ਚੁੱਕੀ ਹੈ, ਕਿਉਂਕਿ ਪਾਣੀ ਦਾ ਮਸਲਾ ਇੱਥੇ ਸਭ ਤੋਂ ਪਹਿਲਾਂ ਉੱਠਿਆ। ਇੱਥੇ ਕਿਸਾਨਾਂ ਨੇ ਜਿਹੜੀ ਜਦੋਜਹਿਦ ਕਰਕੇ ਜਿਹੜੇ ਫਾਈਨ ਫੀਸ ਇਹਨਾਂ ਦੇ ਉੱਤੇ ਲੱਗਣੀ ਸੀ, ਉਸ ਨੂੰ ਘਟਾਉਣ ਦੇ ਵਿੱਚ, ਉਸ ਦੇ ਉੱਤੇ ਸਟੇ ਲੈਣ 'ਚ ਕਾਮਯਾਬੀ ਹਾਸਿਲ ਕੀਤੀ। ਸੋ ਉਸੇ ਸੰਬੰਧ ਦੇ ਵਿੱਚ ਇੱਥੇ ਜਿਹੜੇ ਅਖੰਡ ਪਾਠ ਸਾਹਿਬ ਖਿਲਾਏ ਗਏ ਆ। ਸੋ ਉਸੇ ਦਰਮਿਆਨ ਅੱਜ ਕਿਸਾਨ ਮੇਲਾ ਜਿਹੜਾ ਇੱਥੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਉਹਨਾਂ ਦੇ ਦੁਆਰਾ ਲਗਾਇਆ ਗਿਆ ਆ। ਵੱਖ-ਵੱਖ ਵੈਂਡਰਸ ਇੱਥੇ ਪਹੁੰਚੇ, ਜਿਨ੍ਹਾਂ ਦੇ ਵਿੱਚੋਂ ਸਰਕਾਰੀ ਮਹਿਕਮੇ ਵੀ ਇੱਥੇ ਆਏ ਆ। ਆਪਾਂ NRCS ਤੋਂ ਦੀਪਕ ਸਿੰਘ ਉਹਨਾਂ ਦੇ ਨਾਲ ਪਹਿਲਾਂ ਵੀ ਕਈ ਵਾਰੀ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਨੂੰ ਰੂਬਰੂ ਕਰਵਾਇਆ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਸੋਚ ਲੈ ਕੇ ਅੱਜ NRCS ਇੱਥੇ ਜਿਹੜੀ ਆ ਮੇਲੇ ਦੇ ਵਿੱਚ ਪਹੁੰਚੀ ਆ। ਦਇਆਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ। ਸੋ ਮੈਂ ਦਇਆਦੀਪ ਸਿੰਘ, ਇੰਜੀਨੀਅਰ, ਫਰੈਜ਼ਨੋ ਕਾਉਂਟੀ, NRCS ਵੱਲੋਂ, ਤੇ ਮੇਰੇ ਨਾਲ ਨੇ ਪ੍ਰਿਸਿਲਾ, ਇਹ ਮਡੇਰਾ ਕਾਉਂਟੀ ਵਿੱਚ ਕੰਮ ਕਰਦੇ। ਸੋ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਇਸ ਕਿਸਾਨ ਮੇਲੇ ਤੇ ਸਾਰੇ ਡਿਫਰੈਂਟ ਵੈਂਡਰਸ ਇੱਥੇ ਹਮਾ ਕੇ ਪਹੁੰਚੇ, ਜਿਸ ਵਿੱਚੋਂ NRCS ਵੀ ਇੱਕ ਸਰਕਾਰੀ ਮਹਿਕਮੇ ਹੋਣ ਦੇ ਤੌਰ 'ਤੇ ਅਸੀਂ ਪਹੁੰਚੇ ਜੀ। ਸਾਡਾ ਮਕਸਦ ਇੱਥੇ ਆਉਣ ਦਾ ਨਵੇਂ ਫਾਰਮਰਾਂ ਨੂੰ ਆਪਦੇ ਪ੍ਰੋਗਰਾਮਸ ਦੀ ਜਾਣਕਾਰੀ ਦੇਣਾ, ਜਿਸ ਦੇ ਨਾਲ ਇਰੀਗੇਸ਼ਨ ਸਿਸਟਮ ਜਾਂ ਕੁਛ ਵੀ ਲਵਾ ਕੇ ਉਹ ਆਪਣੇ ਪਾਣੀ ਦੀ ਬਚਤ ਕਰ ਸਕਦੇ ਆ। ਜਿਵੇਂ ਰਾਜਕਰਨਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਹੁਣੇ ਕਿਸਾਨਾਂ ਨੇ ਇੱਕ ਉਪਲਬਧੀ ਹਾਸਲ ਕੀਤੀ ਹੈ ਪਾਣੀ ਨੂੰ ਲੈ ਕੇ। ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਮਨਵਾਈਆਂ ਨੇ ਮੰਗਾਂ ਦੇ ਤੌਰ 'ਤੇ। ਅੱਜ ਇਸ ਮੇਲੇ ਦੇ ਵਿੱਚ, ਕਿਸਾਨ ਮੇਲੇ ਦੇ ਵਿੱਚ, ਹੋਰ ਕਿਸ ਤਰ੍ਹਾਂ ਦੀਆਂ ਇਨਕੁਆਇਰੀਜ਼ ਆ ਰਹੀਆਂ ਨੇ ਤੁਹਾਡੇ ਮਹਿਕਮੇ ਨੂੰ? ਸਾਡੇ ਮਹਿਕਮੇ ਨੂੰ ਜਿਹੜੀ ਸਾਰਿਆਂ ਤੋਂ ਵਧੀਆ ਜਿਹੜੀ ਇਨਕੁਆਇਰੀ ਆ ਰਹੀ ਹੈ ਵੀ ਮੀਂਹ ਦਾ ਪਾਣੀ ਜਿਹੜਾ ਇੰਨਾ ਕੁਦਰਤ ਨੇ ਦਿੱਤਾ ਆਪਾਂ ਨੂੰ, ਇਹਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇ। ਸੋ ਸਾਡੇ ਮਹਿਕਮੇ ਦੇ ਕਾਫੀ ਪਾਇਲਟ ਪ੍ਰੋਜੈਕਟ ਚੱਲ ਰਹੇ ਹੈਗੇ। ਸੋ ਮਡੇਰਾ ਕਾਉਂਟੀ 'ਚ ਖਾਸ ਕਰਕੇ, ਜਿਸ ਨਾਲ ਮੇਰੇ ਕੋ ਹੋਸਟ ਪ੍ਰਿਸਿਲਾ ਦੱਸਣਗੇ ਤੁਹਾਨੂੰ ਥੋੜ੍ਹਾ ਜਿਹਾ ਵੀ ਜਿਹੜਾ ਗਰਾਊਂਡ ਵਾਟਰ ਰੀਚਾਰਜ ਆ ਉਹ ਆਪਾਂ ਕਿਵੇਂ ਵਧਾ ਸਕਦੇ ਹਾਂ। ਸੋ ਉਸ ਬਾਰੇ ਸਾਨੂੰ ਬਹੁਤ ਜ਼ਿਆਦਾ ਪੁੱਛ ਪੜਤਾਲ ਹੋ ਰਹੀ ਆ। ਜੀ ਬਿਲਕੁਲ। ਗਰਾਊਂਡ ਵਾਟਰ ਨੂੰ, ਮੀਂਹ ਦੇ ਪਾਣੀ ਨੂੰ ਤੁਸੀਂ ਸਾਂਭਣਾ ਕਿਵੇਂ ਆ ਤੇ ਉਹਨੂੰ ਰਿਚਾਰਜਿੰਗ ਸਿਸਟਮ ਦੇ ਵਿੱਚ ਲਿਆਉਣਾ ਕਿਵੇਂ ਆ? ਰਾਜਕਰਨਵੀਰ ਸਿੰਘ ਜੀ, ਤੁਸੀਂ ਉਹਨਾਂ ਦੇ ਨਾਲ ਜ਼ਰੂਰ ਇਹ ਗੱਲਬਾਤ ਕਰੋ ਤੇ ਉਹ ਜਾਣਕਾਰੀਆਂ ਆਪਣੇ ਦਰਸ਼ਕਾਂ ਤੱਕ ਵੀ ਪਹੁੰਚ ਸਕਣ। ਜੀ ਹੈਲੋ ਪ੍ਰਿਸਿਲਾ। Hello. Hi. So Deepak was telling like about for underwater recharge program. So what is NRCS doing about that in Madera County? NRCS has a pilot project currently, and we're currently working with our first contract holders to do on-farm recharge on cropland, and also to build some basins or trenches for a dedicated place to put surface water for groundwater recharge. The on-farm recharge is going on almonds, vineyard, row crop, also pistachios. We had a variety of people sign up. And I hope that, and part of the pilot project, we're also looking at results, well depth and nitrogen levels and TDS, total dissolved solids, to track water quality. So this is a volunteer thing by the farmers? They have to sign up with you guys? Yes, we are still opening the pilot project, but we're having another sign up this year. Realistically, new contracts would come out with this summer and really be for future. But we still encourage people, if you're interested in taking water and doing recharge on your farm right now with the water that's available, we encourage that, and would like to talk to people. And if you have questions about, which site should I use, or their current, nutrient application, pesticide records, that kind of a thing, take that into account is what I would tell the growers. But it's a good opportunity right now to put some water in the ground. What's the best way to contact you guys for this pilot program? The NRCS in Madera is at 559-674-4628, extension 3. And we're also on Gateway
Avenue, 425 North Gateway, yes, in Madera. ਥੈਂਕ ਯੂ ਪ੍ਰਿਸਿਲਾ। ਸੋ ਦਯਾਦੀਪਕ, ਜੇ ਤੁਸੀਂ ਥੋੜ੍ਹਾ ਜਿਹਾ ਇਸ ਨੂੰ ਸਾਡੇ ਪੰਜਾਬੀ ਜਿਹੜੇ ਜਾਣਨ ਵਾਲੇ ਆ ਦਰਸ਼ਕਾਂ ਦੇ ਲਈ ਉਹਦੇ ਵਿੱਚ ਥੋੜ੍ਹਾ ਤਰਜਮਾ ਕਰਕੇ ਦੱਸੋ। ਹਾਂਜੀ, ਆਪਣੇ ਮਹਿਕਮੇ ਵੱਲੋਂ NRCS ਨੇ ਇੱਕ ਨਵਾਂ ਪਾਇਲਟ ਪ੍ਰੋਗਰਾਮ ਰੋਲ ਆਊਟ ਕੀਤਾ, ਜਿਸ 'ਤੇ ਹਜੇ ਅਸੀਂ ਛਾਣਬੀਨ ਕਰ ਰਹੇ ਹਾਂ ਜੀ ਵੀ ਇਹਦਾ ਕੀ ਬੈਨੀਫਿਟ ਹੁੰਦਾ ਇਨ ਫਿਊਚਰ, ਜਿਸ ਦੇ ਵਿੱਚ ਕਾਫੀ ਪੱਖ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਪਾਣੀ ਦਾ ਲੈਵਲ ਰੀਚਾਰਜ ਨਾਲ ਕਿੰਨਾ ਕੁ ਵੱਧਦਾ ਅਤੇ ਉਹਦੇ 'ਚ ਨਾਈਟ੍ਰੋਜਨ ਜਾਂ ਉਹਦੇ 'ਚ ਹੋਰ ਕੋਈ ਪੈਸਟੀਸਾਈਡ ਜਾਂ ਵਾਟਰ ਕੁਆਲਿਟੀ ਨੂੰ ਕੀ ਫਰਕ ਪੈਂਦਾ ਗਾ ਉਹ ਰੀਚਾਰਜ ਨਾਲ। ਸੋ ਅਸੀਂ ਨਵੇਂ ਗਰੋਅਰਜ਼ ਨੂੰ ਚਾਹੁੰਦੇ ਹਾਂ ਵੀ ਜਿਹੜੇ ਵੀ ਕੋਈ ਇਹ ਪਾਣੀ ਦੀ ਵਰਤੋਂ ਕਰਨਾ ਚਾਹੁੰਦੇ ਆ, ਤੁਸੀਂ ਆਪਣੇ ਜਿਹੜੇ ਖਾਸ ਕਰਕੇ ਜਿਹੜੇ ਮਡੇਰਾ ਕਾਊਂਟੀ 'ਚ ਆ, ਤੁਸੀਂ ਜਿਹੜਾ ਮਡੇਰਾ ਦਾ NRCS ਦਫ਼ਤਰ ਆ ਇਸ ਨੂੰ ਕੰਟੈਕਟ ਕਰੋ ਅਤੇ ਇਸ ਪ੍ਰੋਗਰਾਮ ਦੀ ਤੁਸੀਂ ਟਰਾਇਲ ਕਰ ਸਕਦੇ ਆ ਜੀ। ਇਹ ਇਕੱਲਾ ਇਸ ਪ੍ਰੋਗਰਾਮ ਦੇ ਵਿੱਚ ਦੋ ਪੱਖ ਹੈਗੇ, ਇੱਕ ਤਾਂ ਡੈਡੀਕੇਟਡ ਰੈਜ਼ਰਵਾਇਰ ਆ ਜਿਹੜਾ ਕਿ ਆਪਾਂ ਟੋਆ ਪੱਟ ਕੇ ਰੀਚਾਰਜ ਕਰਦੇ, ਅਤੇ ਦੂਜਾ ਹੈਗਾ ਔਨ ਫਾਰਮ ਰੀਚਾਰਜ ਜਿਹੜਾ ਕਿ ਤੁਸੀਂ ਆਲਰੇਡੀ ਜਿਹੜਾ ਖੇਤ ਆ ਉਹਦੇ ਵਿੱਚ ਦੀ ਪਾਣੀ। ਸੋ ਇਸ ਦੋਵਾਂ ਦੀ ਆਪਾਂ ਮਾਲੀ ਮਦਦ ਵੀ ਕਰਦੇ ਹਾਂ। ਸੋ ਇਨਫਰਾਸਟਰਕਚਰ ਨੂੰ ਡਿਵੈਲਪ ਕਰਨ ਵਾਸਤੇ ਅਸੀਂ ਪੈਸੇ ਦਿੰਦੇ ਹਾਂ ਜੀ। ਸੋ ਹੁਣ ਜਿੱਦਾਂ ਇਸ ਵਾਰੀ ਕਾਫੀ ਮੀਂਹ ਪਏ, ਸਟੋਰਮ ਪਏ, ਪਾਣੀ ਬਹੁਤ ਆ, ਅਤੇ ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਜ਼ਿਕਰ ਕੀਤਾ ਆ, ਅਤੇ ਹੁਣ ਅਗਲੇ ਸਾਲ ਤਾਂ ਪਤਾ ਨਹੀਂ ਕਿੱਦਾਂ ਦਾ ਮੌਸਮ ਜਿਹੜਾ ਹੋ ਰਹਿਣਾ, ਕਿਵੇਂ ਹੋਊਗਾ। ਸੋ ਬਟ ਸਟਿਲ ਇਹ ਸਾਰਾ ਕੁਛ ਜਿਹੜਾ ਉਹ ਚੱਲਦਾ ਰਹੇਗਾ। ਹਾਂਜੀ, ਇਹ ਪ੍ਰੋਗਰਾਮ ਸਾਡਾ ਚੱਲਦਾ ਰਹੇਗਾ। ਇਹ ਆਪਾਂ ਕੋਸ਼ਿਸ਼ ਹੈ ਵੀ ਜਿਹੜਾ ਇਨਫਰਾਸਟਰਕਚਰ ਡਿਵੈਲਪ ਕਰਕੇ ਰੱਖਿਆ ਜਾਵੇ, ਜਦੋਂ ਵੀ ਮੀਂਹ ਪਏ ਅਤੇ ਉਹਦਾ ਆਪਾਂ ਪੂਰਾ ਲਾਭ ਲੈ ਸਕੀਏ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਦਯਾਦੀਪਕ ਸਿੰਘ NRCS ਤੋਂ ਅਤੇ ਪ੍ਰਿਸਿਲਾ ਹੁਣੀ, ਜਿਨ੍ਹਾਂ ਨੇ ਆਪਣੇ ਨਾਲ ਇਹ ਗੱਲਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ, ਅਤੇ ਕਿਸਾਨ ਮੇਲੇ 'ਤੇ ਪਹੁੰਚਣ ਦੇ ਲਈ ਇੱਥੇ ਦੀ ਜਿਹੜੀ ਤੁਹਾਨੂੰ ਲਗਾਤਾਰ ਅਪਡੇਟਸ ਆ, ਰਿਪੋਰਟਸ ਆ, ਉਹ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।